ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਜਗਮੋਹਨ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ 5 ਅਕਤੂਬਰ ਦਿਨ ਬੁੱਧਵਾਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅਪਡੇਟ ਅਮਰੀਕਾ, ਜਿਸ ਦੇ ਵਿੱਚ ਤੁਹਾਨੂੰ ਵਰਲਡ ਨਿਊਜ਼, ਅਮਰੀਕਾ ਦੀਆਂ ਨਿਊਜ਼, ਮੌਸਮ ਦੇ ਬਾਰੇ ਜਾਣਕਾਰੀ, ਇਕਨੋਮੀ ਦੀ ਜਾਣਕਾਰੀ, ਵੱਖ-ਵੱਖ ਕੰਟਰੀ ਦੇ ਹਿਸਾਬ ਨਾਲ ਕਰੰਸੀ ਐਕਸਚੇਂਜ ਰੇਟ ਅਤੇ ਸੋਨੇ ਅਤੇ ਚਾਂਦੀ ਦੇ ਭਾਅ ਦੱਸਾਂਗੇ। ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਆਪਣੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਸਹਿਯੋਗ ਪਾਇਆ। ਅੱਜ ਦੀਆਂ ਖਬਰਾਂ ਨੂੰ ਸਪਾਂਸਰ ਕਰ ਰਹੇ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨ ਹੋਜ਼ੇ ਤੋਂ, ਜੋ ਕਿ ਹਰ ਪ੍ਰਕਾਰ ਦੀ ਇੰਸ਼ੋਰੈਂਸ ਕਰਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408-272-2500 ਤੇ। ਇਸ ਦੇ ਨਾਲ ਸੰਤੋਖ ਸਿੰਘ ਬਾਸੀ, ਪਰਮਜੀਤ ਕੌਰ ਜੀ ਬਾਸੀ ਫਰੀਮਾਉਂਟ ਤੋਂ, ਮਨਜੀਤ ਸਿੰਘ ਨਰਿੰਦਰ ਕੌਰ ਕੁਲਾਰ ਜੀ ਕਲੋਵਿਸ ਤੋਂ ਅਤੇ ਗਿਆਨ ਸਿੰਘ ਨਾਗਰਾ ਜੀ ਸੈਨ ਹੋਜ਼ੇ ਤੋਂ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਜਾਂ ਪੰਜਾਬੀ ਰੇਡੀਓ USA ਦੇ ਕਿਸੇ ਵੀ ਹੋਰ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ 408-272-5200 ਤੇ ਜਾਂ ਫਿਰ 408-722-7698 ਤੇ। ਤੁਸੀਂ ਸਾਡੀ ਈਮੇਲ ਐਡਰੈਸ info@punjabiradiousa.com ਤੇ ਈਮੇਲ ਵੀ ਕਰ ਸਕਦੇ ਹੋ। ਪਹਿਲਾਂ ਚੋਣਵੀਆਂ ਖਬਰਾਂ। ਹਰੀਕੇਨ ਮੈਥਿਊ ਦੇ ਕਰਕੇ ਹੋਈਆਂ 25 ਮੌਤਾਂ ਤੇ ਤੇਜ਼ੀ ਦੇ ਨਾਲ ਇਹ ਵੱਧ ਰਿਹਾ ਹੁਣ ਬਹਾਮਸ ਤੇ ਫਲੋਰੀਡਾ ਦੇ ਵੱਲ। ਅਲੀਪੋ ਦੇ ਵਿੱਚ ਸੀਜ਼ਫਾਇਰ ਲਾਗੂ ਕਰਨ ਲਈ ਫਰਾਂਸ ਹੁਣ ਅੱਗੇ ਵਧਿਆ। 7 ਸਾਲ ਦੀ ਬੱਚੀ ਨੇ ਬੱਸ ਡਰਾਈਵਰ ਨੂੰ ਦੱਸਿਆ ਕਿ ਉਹ ਆਪਣੇ ਪੇਰੈਂਟਸ ਨੂੰ ਸਵੇਰੇ ਜਗਾ ਨਹੀਂ ਸਕੀ ਅਤੇ ਬਾਅਦ ਦੇ ਵਿੱਚ ਪੁਲਿਸ ਦੇ ਚੈੱਕ ਕਰਨ ਤੇ ਪਤਾ ਚੱਲਿਆ ਕਿ ਉਹਨਾਂ ਦੋਨਾਂ ਦੀ ਮੌਤ ਹੋ ਚੁੱਕੀ ਹੈ। ਸ਼ਿਕਾਗੋ ਸਿਟੀ ਕਾਉਂਸਲ ਨੇ ਵੈਲਜ਼ ਫਾਰਗੋ ਬੈਂਕ ਤੇ ਸਿਟੀ ਬਿਜ਼ਨਸ ਉੱਤੇ ਬੈਨ ਲਾ ਦਿੱਤਾ। NSA ਦੇ ਇੱਕ ਹੋਰ ਕੰਟਰੈਕਟਰ ਨੂੰ FBI ਨੇ ਡਾਕੂਮੈਂਟ ਚੋਰੀ ਕਰਨ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ। ਮਾਈਕ ਪੈਂਸ ਨੂੰ ਵਾਈਸ ਪ੍ਰੈਜ਼ੀਡੈਂਸ਼ੀਅਲ ਡਿਬੇਟ ਜਿੱਤ ਕੇ ਵੀ ਸਹਿਣਾ ਪੈ ਰਿਹਾ ਹੈ ਹਿਸਪੈਨਿਕ ਕਮਿਊਨਿਟੀ ਦਾ ਭਾਰੀ ਵਿਰੋਧ। ਹੁਣ ਖਬਰਾਂ ਵਿਸਤਾਰ ਦੇ ਨਾਲ। ਹਰੀਕੇਨ ਮੈਥਿਊ ਜੋ ਕਿ ਤੇਜ਼ੀ ਦੇ ਨਾਲ ਬਹਾਮਸ ਅਤੇ ਫਲੋਰੀਡਾ ਦੀ ਈਸਟ ਕੋਸਟ ਦੇ ਵੱਲ ਵਧ ਰਿਹਾ ਹੈ, ਇਸ ਦੇ ਕਰਕੇ ਹੇਟੀ ਦੇ ਵਿੱਚ 25 ਮੌਤਾਂ ਹੋ ਚੁੱਕੀਆਂ ਹਨ। ਹਰੀਕੇਨ ਮੈਥਿਊ ਕਿਊਬਾ ਅਤੇ ਹੇਟੀ ਦੇ ਵਿੱਚ 140 ਮੀਲ ਪ੍ਰਤੀ ਘੰਟੇ ਦੀਆਂ ਹਵਾਵਾਂ ਲੈ ਕੇ ਆਇਆ ਅਤੇ ਤੇਜ਼ ਬਾਰਿਸ਼ ਕਾਰਨ ਇੱਥੇ ਕਾਫੀ ਜ਼ਿਆਦਾ ਨੁਕਸਾਨ ਉਸਨੇ ਕੀਤਾ। ਅਮਰੀਕਾ ਦੇ ਵਿੱਚ ਵੀ ਸਾਊਥ ਈਸਟਰਨ ਕੋਸਟ ਦੇ ਉੱਤੇ ਫਲੋਰੀਡਾ ਦੇ ਗਵਰਨਰ ਰਿਕ ਸਕਾਟ ਨੇ ਨਿਵਾਸੀਆਂ ਨੂੰ ਇਹ ਐਮਰਜੈਂਸੀ ਅਲਰਟ ਭੇਜਿਆ ਹੈ ਕਿ ਉਹ ਫੌਰਨ ਤੌਰ ਦੇ ਉੱਤੇ ਸੇਫ ਜਗ੍ਹਾ ਤੇ ਜਾਂਦੇ ਰਹਿਣ ਅਤੇ ਜਿੰਨੇ ਵੀ ਘਰ ਨੀਵੀਆਂ ਜਗ੍ਹਾ ਤੇ ਹਨ ਉਹ ਸੇਫ ਇਲਾਕਿਆਂ ਵੱਲ ਨੂੰ ਮੂਵ ਹੋ ਜਾਣ। ਹੇਟੀ ਜੋ ਕਿ ਅਮਰੀਕਾ ਕੰਟੀਨੈਂਟ ਦੇ ਵਿੱਚ ਕਾਫੀ ਗਰੀਬ ਦੇਸ਼ ਹੈ, ਉਸ ਦੇ ਵਿੱਚ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਜੋ ਕਿ ਕਾਫੀ ਸਮੇਂ ਤੋਂ ਪੋਸਟਪੋਨ ਹੁੰਦੇ ਆ ਰਹੇ ਹਨ, ਹੁਣ ਇੱਕ ਵਾਰੀ ਫਿਰ ਹਰੀਕੇਨ ਮੈਥਿਊ ਦੇ ਕਰਕੇ ਪੋਸਟਪੋਨ ਹੋ ਗਏ। ਮੈਥਿਊ ਜਿਸ ਨੂੰ ਕਿ ਕੈਟੇਗਰੀ 4 ਦੇ ਵਿੱਚ ਰੱਖਿਆ ਗਿਆ ਸੀ ਅਤੇ ਕਾਫੀ ਖਤਰਨਾਕ ਹਰੀਕੇਨ ਦੱਸਿਆ ਜਾਂਦਾ ਹੈ, ਹੁਣ ਨੈਸ਼ਨਲ ਹਰੀਕੇਨ ਸੈਂਟਰ ਨੇ ਇਸ ਨੂੰ ਕੈਟੇਗਰੀ 3 ਦੇ ਵਿੱਚ ਕਰ ਦਿੱਤਾ ਹੈ ਤੇ ਦੱਸਿਆ ਹੈ ਕਿ ਅੱਗੇ ਨਾਲੋਂ ਥੋੜਾ ਜਿਹਾ ਸ਼ਾਂਤ ਇਹ ਤੂਫਾਨ ਹੁਣ ਨਜ਼ਰ ਆਉਂਦਾ ਹੈ। ਫਲੋਰੀਡਾ ਦੇ ਗਵਰਨਰ ਰਿਕ ਸਕਾਟ ਨੇ ਨਿਊਜ਼ ਕਾਨਫਰੰਸ ਦੇ ਰਾਹੀਂ ਕਿਹਾ ਕਿ ਸਾਡੀ ਪੂਰੀ ਸਟੇਟ ਨੂੰ ਹੁਣ ਡਾਇਰੈਕਟ ਹਿੱਟ ਦੇ ਲਈ ਤਿਆਰ ਹੋਣਾ ਪਵੇਗਾ। ਉਹਨਾਂ ਨੇ ਕਿਹਾ ਕਿ ਜੇਕਰ ਉਸ ਦੀ ਡਾਇਰੈਕਸ਼ਨ ਸਿੱਧਾ ਫਲੋਰੀਡਾ ਦੇ ਵੱਲ ਨੂੰ ਹੁੰਦੀ ਹੈ ਤਾਂ ਕਾਫੀ ਜ਼ਿਆਦਾ ਤਬਾਹੀ ਇਹ ਮਚਾਵੇਗਾ। ਹੇਟੀ ਦੇ ਵਿੱਚ ਉਧਰੋਂ ਉਸਨੇ ਕਾਫੀ ਜ਼ਿਆਦਾ ਨੁਕਸਾਨ ਕੀਤਾ ਹੈ ਤੇ UN ਸੈਕਟਰੀ ਜਨਰਲ ਬਾਨ ਕੀ ਮੂਨ ਨੇ ਦੱਸਿਆ ਕਿ ਹੇਟੀ ਦੀ ਸਰਕਾਰ ਨੇ 3.5 ਲੱਖ ਲੋਕਾਂ ਦੀ ਦੇਖਭਾਲ ਦੇ ਲਈ ਮਦਦ ਮੰਗੀ ਹੈ। US ਨੇ ਆਪਣੇ 300 ਮਰੀਨ ਹੇਟੀ ਦੇ ਵਿੱਚ ਲੋਕਾਂ ਦੀ ਮਦਦ ਦੇ ਲਈ ਭੇਜੇ ਹਨ। ਬਹਾਮਸ ਦੇ ਵਿੱਚ ਵੀ ਲੋਕਾਂ ਨੂੰ ਉੱਚੀਆਂ ਥਾਵਾਂ ਦੇ ਉੱਤੇ ਜਾਣ ਦੇ ਲਈ ਕਹਿ ਦਿੱਤਾ ਗਿਆ ਹੈ। ਸੀਰੀਆ ਦੇ ਸ਼ਹਿਰ ਅਲੈਪੋ ਦੇ ਵਿੱਚ ਸੀਜ਼ਫਾਇਰ ਕਰਵਾਉਣ ਦੇ ਲਈ ਹੁਣ ਫਰਾਂਸ UN ਦੇ ਉੱਤੇ ਪ੍ਰੈਸ਼ਰ ਪਾ ਰਿਹਾ ਹੈ। ਅਲੈਪੋ ਜਿੱਥੇ ਕਿ ਰਸ਼ੀਅਨ ਪਲੇਨਸ ਦੁਆਰਾ ਕਾਫੀ ਵੱਡੀ ਸੰਖਿਆ ਦੇ ਵਿੱਚ ਬੰਬਬਾਰੀ ਕੀਤੀ ਗਈ ਅਤੇ ਪੂਰੀ ਤਰ੍ਹਾਂ ਉਸ ਇਲਾਕੇ ਨੂੰ ਤਬਾਹ ਕਰ ਦਿੱਤਾ ਗਿਆ, ਉਸ ਦੇ ਉੱਤੇ ਹੁਣ ਫਰਾਂਸ ਅਤੇ ਹੋਰ ਕਈ ਦੇਸ਼ ਡਿਪਲੋਮੈਟਿਕ ਪ੍ਰੈਸ਼ਰ ਪਾ ਕੇ ਸੀਜ਼ਫਾਇਰ ਲਗਵਾਉਣਾ ਚਾਹੁੰਦੇ ਹਨ। ਦੱਸਿਆ ਜਾ ਰਿਹਾ ਹੈ ਕਿ ਜੋ ਬਾਗੀ ਸੈਨਾ ਰਾਸ਼ਟਰਪਤੀ ਅਸਦ ਦੇ ਨਾਲ ਲੜਾਈ ਲੜ ਰਹੀ ਹੈ, ਉਹ ਉੱਥੇ ਆਮ ਨਾਗਰਿਕਾਂ ਨੂੰ ਹਿਊਮਨ ਸ਼ੀਲਡ ਦੇ ਤੌਰ ਦੇ ਉੱਤੇ ਵਰਤ ਰਹੀ ਹੈ ਤੇ ਉਹਨਾਂ ਨੂੰ ਸੇਫ ਇਲਾਕਿਆਂ ਦੇ ਵਿੱਚ ਨਿਕਲਣ ਦੇ ਲਈ ਨਹੀਂ ਦਿੱਤਾ ਜਾ ਰਿਹਾ। ਇਸ ਤੋਂ ਪਹਿਲਾਂ ਰਸ਼ੀਆ ਤੇ ਅਮਰੀਕਾ ਨੇ ਮਿਲ ਕੇ ਇਹ ਕੋਸ਼ਿਸ਼ ਕੀਤਾ ਸੀ ਕਿ ਉਹ ਅਲੈਪੋ ਦੇ ਵਿੱਚ ਸੀਜ਼ਫਾਇਰ ਕਰਨਗੇ, ਪਰ ਯੂਨਾਈਟਿਡ ਸਟੇਟਸ ਨੇ ਰਸ਼ੀਆ ਦੇ ਨਾਲ ਇਸ ਦੇ ਉੱਤੇ ਗੱਲਬਾਤ ਬੰਦ ਕਰ ਦਿੱਤੀ ਹੈ ਅਤੇ ਕਿਹਾ ਹੈ ਕਿ ਰਸ਼ੀਆ ਨੇ ਆਪਣੇ ਦਿੱਤੇ ਬਿਆਨਾਂ ਦੇ ਉੱਤੇ ਉਹ ਨਹੀਂ ਖੜੇ ਤੇ ਉੱਥੇ ਫਾਇਰਿੰਗ ਉਹਨਾਂ ਨੇ ਸ਼ੁਰੂ ਕਰ ਦਿੱਤੀ। ਫਰਾਂਸ ਨੇ ਕਿਹਾ ਹੈ ਕਿ ਉਹਨਾਂ ਦਾ ਫੋਰਨ ਮਿਨਿਸਟਰ ਰਸ਼ੀਆ ਅਤੇ ਯੂਨਾਈਟਿਡ ਸਟੇਟਸ ਦੀ ਯਾਤਰਾ ਕਰੇਗਾ ਅਤੇ ਦੋਨਾਂ ਪਾਸਿਆਂ ਨੂੰ ਇੱਕ ਵਾਰੀ ਫਿਰ ਸੀਰੀਆ ਦੇ ਵਿੱਚ ਸੀਜ਼ਫਾਇਰ ਕਰਨ ਦੇ ਲਈ ਮਨਾਏਗਾ। ਇਸ ਤੋਂ ਪਹਿਲਾਂ ਰਸ਼ੀਆ ਦੇ ਫੋਰਨ ਮਿਨਿਸਟਰ ਸਰਜੇਈ ਲੈਵਰੋਵ ਅਤੇ US ਸੈਕਟਰੀ ਆਫ ਸਟੇਟ ਜੌਨ ਕੈਰੀ ਨੇ ਆਪਸ ਦੇ ਵਿੱਚ ਟੈਲੀਫੋਨ ਕਾਨਫਰੰਸ ਦੇ ਰਾਹੀਂ ਗੱਲਬਾਤ ਕੀਤੀ ਸੀ, ਪਰ ਦੋਨੇ ਨੇਤਾ ਕਿਸੇ ਵੀ ਨਤੀਜੇ ਦੇ ਉੱਤੇ ਨਹੀਂ ਪਹੁੰਚ ਸਕੇ। ਪਿਟਸਬਰਗ ਦੇ ਵਿੱਚ ਇੱਕ 7 ਸਾਲ ਦੀ ਬੱਚੀ ਆਪਣੇ ਘਰ ਤੋਂ ਸਵੇਰੇ ਤਿਆਰ ਹੋ ਕੇ ਸਕੂਲ ਗਈ ਅਤੇ ਬਾਅਦ ਦੇ ਵਿੱਚ
ਉਹ ਸਾਰਾ ਦਿਨ ਇੱਕ ਗੱਲ ਸੋਚਦੀ ਰਹੀ ਕਿ ਉਹ ਆਪਣੇ ਮਾਤਾ ਪਿਤਾ ਨੂੰ ਸਵੇਰੇ ਜਗਾ ਨਹੀਂ ਪਾਈ। ਬਾਅਦ ਦੇ ਵਿੱਚ ਉਸਨੇ ਇਹ ਗੱਲ ਬੱਸ ਡਰਾਈਵਰ ਦੇ ਨਾਲ ਸਾਂਝੀ ਕੀਤੀ ਅਤੇ ਜਦੋਂ ਬੱਸ ਡਰਾਈਵਰ ਪੁਲਿਸ ਨੂੰ ਰਿਪੋਰਟ ਕਰਨ ਤੋਂ ਬਾਅਦ ਪੁਲਿਸ ਉੱਥੇ ਪਹੁੰਚੀ ਤਾਂ ਉਸ ਬੱਚੀ ਦੇ ਪੇਰੈਂਟਸ ਉੱਥੇ ਮਰੇ ਹੋਏ ਪਾਏ ਗਏ। ਕ੍ਰਿਸਟੋਫਰ ਡਿਲੀ ਉਮਰ 26 ਸਾਲ ਅਤੇ ਜੈਸਿਕਾ ਲੈਲੀ ਉਮਰ 25 ਸਾਲ ਦੋਨੇ ਡਰੱਗ ਓਵਰਡੋਜ਼ ਕਰਕੇ ਇਹਨਾਂ ਦੀ ਮੌਤ ਹੋ ਗਈ। ਉਹਨਾਂ ਦੇ ਘਰ ਦੇ ਵਿੱਚ 3 ਹੋਰ ਬੱਚੇ ਸਨ ਜਿਨ੍ਹਾਂ ਦੀ ਉਮਰ 5 ਸਾਲ 3 ਸਾਲ ਅਤੇ ਇੱਕ ਦੀ 9 ਮਹੀਨੇ ਸੀ। ਇਹਨਾਂ ਵਿੱਚੋਂ ਕਿਸੇ ਵੀ ਬੱਚੇ ਨੂੰ ਕੋਈ ਵੀ ਚੋਟ ਨਹੀਂ ਲੱਗੀ ਸੀ, ਪਰ ਉਹਨਾਂ ਨੂੰ ਫਿਰ ਵੀ ਇੱਕ ਚੈੱਕਅਪ ਦੇ ਲਈ ਹਸਪੀਟਲ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ ਹੈ ਅਤੇ ਕਾਉਂਟੀ ਦੇ ਡਿਪਾਰਟਮੈਂਟ ਆਫ ਚਿਲਡਰਨ ਯੂਥ ਐਂਡ ਫੈਮਿਲੀਜ਼ ਡਿਪਾਰਟਮੈਂਟ ਨੂੰ ਉਹਨਾਂ ਦੀ ਦੇਖਭਾਲ ਦੇ ਲਈ ਜ਼ਿੰਮਾ ਸੌਂਪਿਆ ਗਿਆ ਹੈ। ਇਸ ਕਾਉਂਟੀ ਦੇ ਵਿੱਚ ਡਰੱਗ ਓਵਰਡੋਜ਼ ਤੋਂ 422 ਮੌਤਾਂ ਹੋ ਚੁੱਕੀਆਂ ਹਨ। ਇਹ ਕਾਉਂਟੀ ਦੇ ਇਤਿਹਾਸ ਦੀ ਸਭ ਤੋਂ ਜ਼ਿਆਦਾ ਸੰਖਿਆ ਦੱਸੀ ਜਾਂਦੀ ਹੈ। ਵੈਲਜ਼ ਫਾਰਗੋ ਬੈਂਕ ਜਦੋਂ ਤੋਂ ਇਸ ਦਾ ਇੱਕ ਘਪਲਾ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਵੈਲਜ਼ ਫਾਰਗੋ ਨੇ ਧੋਖੇ ਦੇ ਨਾਲ ਆਪਣੇ ਗ੍ਰਾਹਕਾਂ ਨੂੰ ਝੂਠੀਆਂ ਸਕੀਮਾਂ ਦੇ ਤਹਿਤ ਲੁੱਟਿਆ ਅਤੇ ਬਾਅਦ ਦੇ ਵਿੱਚ ਇਸ ਨੂੰ ਕਾਫੀ ਤਕੜਾ ਫਾਈਨ ਵੀ ਚੱਲਣਾ ਪਿਆ। ਹੁਣ ਕਈ ਪਾਸਿਆਂ ਤੋਂ ਘਿਰਦਾ ਨਜ਼ਰ ਆ ਰਿਹਾ ਹੈ। ਸ਼ਿਕਾਗੋ ਸਿਟੀ ਕਾਉਂਸਲ ਨੇ ਵੈਲਜ਼ ਫਾਰਗੋ ਦੇ ਉੱਤੇ 1 ਸਾਲ ਦਾ ਬੈਨ ਲਾਉਂਦੇ ਹੋਏ ਬੈਂਕ ਨੂੰ ਕਿਸੇ ਵੀ ਤਰ੍ਹਾਂ ਦੇ ਸਿਟੀ ਬਿਜ਼ਨਸ ਦੇ ਵਿੱਚ ਸ਼ਾਮਿਲ ਕਰਨ ਦੇ ਉੱਤੇ ਰੋਕ ਲਾ ਦਿੱਤੀ। ਇਸ ਬੈਨ ਦੇ ਵਿੱਚ ਬ੍ਰੋਕਰੇਜ, ਟਰਸਟੀ ਤੇ ਹੋਰ ਕਈ ਸਰਵਿਸਿਜ਼ ਜੋ ਕਿ ਬੈਂਕ ਸਿਟੀ ਨੂੰ ਪ੍ਰੋਵਾਈਡ ਕਰਦਾ ਸੀ ਉਸ ਦੇ ਉੱਤੇ ਸਿਟੀ ਨੇ ਹੁਣ ਰੋਕ ਲਾ ਦਿੱਤੀ ਹੈ। 2005 ਤੋਂ ਲੈ ਕੇ ਹੁਣ ਤੱਕ ਵੈਲਜ਼ ਫਾਰਗੋ ਸਿਟੀ ਦੇ ਕੋਲੋਂ $19.5 ਮਿਲੀਅਨ ਦੀ ਕਮਾਈ ਕਰ ਚੁੱਕਿਆ ਹੈ। ਬੈਂਕ ਨੇ ਇੱਕ ਸਟੇਟਮੈਂਟ ਜਾਰੀ ਕਰਦੇ ਹੋਏ ਕਿਹਾ ਕਿ ਇਸ ਇਸ਼ੂ ਦੇ ਕਰਕੇ ਉਹਨਾਂ ਨੇ ਆਪਣੇ 5300 EMPLOYE ਫਾਇਰ ਕਰ ਦਿੱਤੇ ਹਨ। ਕੈਲੀਫੋਰਨੀਆ ਤੇ ਇਲੀਨੋਇਸ ਨੇ ਵੀ ਸਟੇਟ ਲੈਵਲ ਦੇ ਉੱਤੇ ਵੈਲਜ਼ ਫਾਰਗੋ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਫਾਈਨੈਂਸ਼ੀਅਲ ਸੰਬੰਧ ਰੱਖਣ ਦੇ ਉੱਤੇ 1 ਸਾਲ ਦਾ ਬੈਨ ਲਾ ਦਿੱਤਾ। ਉਧਰੋਂ ਹੀ ਦੂਸਰੀਆਂ ਸਟੇਟਸ ਜਿਨ੍ਹਾਂ ਦੇ ਵਿੱਚ ਮੈਸਾਚੂਸੇਟਸ, ਓਰੇਗਨ, ਨਿਊਯਾਰਕ ਨੇ ਕਿਹਾ ਹੈ ਕਿ ਉਹ ਵੀ ਛੇਤੀ ਵੈਲਜ਼ ਫਾਰਗੋ ਦੇ ਉੱਤੇ ਕੋਈ ਨਾ ਕੋਈ ਐਕਸ਼ਨ ਲੈਣਗੀਆਂ। ਇੱਕ ਵਾਰ ਫਿਰ NSA ਦੇ ਕੰਟਰੈਕਟਰ ਦੀ ਗ੍ਰਿਫਤਾਰੀ ਦੀ ਖਬਰ ਸਾਹਮਣੇ ਆਈ ਹੈ। ਇਸ ਨਵੇਂ ਆਏ ਮਾਮਲੇ ਦੇ ਵਿੱਚ NSA ਦਾ ਇੱਕ ਕੰਟਰੈਕਟਰ ਜਿਸਨੇ ਕਿ ਕਾਫੀ ਖੂਫੀਆ ਡਾਕੂਮੈਂਟ ਜੋ ਕਿ NSA ਨੇ ਹਾਈਲੀ ਕਲਾਸੀਫਾਈਡ ਕੀਤੇ ਹੋਏ ਸੀ ਉਸ ਨੂੰ ਡਿਸਕਲੋਜ਼ ਕੀਤਾ ਅਤੇ ਉਸਨੇ ਉਹ ਕੰਪਿਊਟਰ ਕੋਡ ਚੋਰੀ ਕੀਤਾ ਜਿਸ ਦੇ ਵਿੱਚ ਕਿ ਫੋਰਨ ਸਰਕਾਰਾਂ ਦੀਆਂ ਵੈਬਸਾਈਟ ਅਤੇ ਉਹਨਾਂ ਦੇ ਖਾਤੇ ਅਤੇ ਕਈ ਸੀਨੀਅਰ ਲਾਅ ਇਨਫੋਰਸਮੈਂਟ ਏਜੰਸੀਆਂ ਦੇ ਖਾਤੇ ਹੈਕ ਕਰਨ ਦਾ ਤਰੀਕਾ ਸੀ। ਪਿਛਲੇ 3 ਸਾਲਾਂ ਦੇ ਵਿੱਚ ਇਹ ਦੂਸਰਾ ਮਾਮਲਾ ਸਾਹਮਣੇ ਆਇਆ ਹੈ। ਪਹਿਲਾਂ 2013 ਦੇ ਵਿੱਚ ਐਡਵਰਡ ਜੇ ਸਨੋਡਨ ਜੋ ਕਿ NSA ਦਾ ਹੀ ਇੱਕ ਕੰਟਰੈਕਟਰ ਸੀ ਉਸਨੇ ਕਾਫੀ ਜ਼ਰੂਰੀ ਡਾਕੂਮੈਂਟ ਜਿਸ ਦੇ ਵਿੱਚ ਕਿ NSA ਵੱਲੋਂ ਕਰਵਾਏ ਜਾ ਰਹੇ ਅਮਰੀਕਾ ਦੇ ਵਿੱਚ ਅਤੇ ਬਾਹਰਲੇ ਦੇਸ਼ਾਂ ਦੇ ਵਿੱਚ ਮਾਸ ਸਰਵੇਲੈਂਸ ਆਉਂਦੇ ਸਨ। ਇਸ ਕੰਟਰੈਕਟਰ ਦਾ ਨਾਮ ਹੈਰਲਡ ਟੀ ਮਾਰਟਿਨ ਹੈ ਜਿਸ ਦੀ ਕਿ ਉਮਰ 51 ਸਾਲ ਹੈ। ਉਸ ਦੇ ਉੱਤੇ ਗਵਰਨਮੈਂਟ ਪ੍ਰਾਪਰਟੀ ਚੋਰੀ ਕਰਨ, ਅਨਅਥੋਰਾਈਜ਼ਡ ਰਿਮੂਵਲ ਅਤੇ ਹੋਰ ਕਈ ਜ਼ਰੂਰੀ ਦਸਤਾਵੇਜ਼ ਚੋਰੀ ਕਰਨ ਦੇ ਦੋਸ਼ ਲਾਏ ਗਏ ਹਨ। FBI ਦੇ ਦੁਆਰਾ ਕੀਤੀ ਗਈ ਰੇਡ ਦੇ ਵਿੱਚ ਏਜੰਟਸ ਨੇ ਉਸਦੇ ਸਾਰੇ ਪ੍ਰਿੰਟਡ ਡਾਕੂਮੈਂਟਸ, ਉਸਦੀ ਡਿਜੀਟਲ ਇਨਫੋਰਮੇਸ਼ਨ ਅਤੇ ਸਾਰੇ ਇਲੈਕਟ੍ਰੋਨਿਕ ਡਿਵਾਈਸਿਸ ਨੂੰ ਆਪਣੇ ਕਬਜ਼ੇ ਹੇਠਾਂ ਲੈ ਲਿਆ ਹੈ। ਕੱਲ ਹੋਈ ਵਾਈਸ ਪ੍ਰੈਜ਼ੀਡੈਂਸ਼ੀਅਲ ਡਿਬੇਟ ਜਿਸ ਦੇ ਵਿੱਚ ਕਿ ਡੈਮੋਕ੍ਰੈਟਿਕ ਪਾਰਟੀ ਦੇ ਟਿਮ ਕੇਨ ਅਤੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਮਾਈਕ ਪੈਂਸ ਸ਼ਾਮਿਲ ਹੋਏ। ਇਸ ਡਿਬੇਟ ਦੇ ਵਿੱਚ ਜੇਕਰ ਐਵਰੇਜ ਮੀਡੀਆ ਰਿਪੋਰਟਸ ਕੱਢੀਆਂ ਜਾਣ ਅਤੇ ਉਹਨਾਂ ਦੇ ਉੱਤੇ ਗੌਰ ਕੀਤੀ ਜਾਵੇ ਤਾਂ ਮਾਈਕ ਪੈਂਸ ਇਸ ਡਿਬੇਟ ਦੇ ਵਿੱਚ ਜੇਤੂ ਰਹੇ, ਪਰ ਫਿਰ ਵੀ ਉਹਨਾਂ ਦੀ ਇੱਕ ਦਿੱਤੇ ਗਏ ਬਿਆਨ ਕਰਕੇ ਹਿਸਪੈਨਿਕ ਕਮਿਊਨਿਟੀ ਕਾਫੀ ਜ਼ਿਆਦਾ ਰੋਸ਼ ਮਨਾ ਰਹੀ ਹੈ ਤੇ ਉਸ ਦਾ ਵਿਰੋਧ ਕਰ ਰਹੀ ਹੈ। ਮਾਈਕ ਪੈਂਸ ਹਾਲਾਂਕਿ ਜੋ ਕਿ ਇੱਕ ਪੁਰਾਣੇ ਰੇਡੀਓ ਹੋਸਟ ਵੀ ਹਨ ਅਤੇ ਹੁਣ ਇੰਡੀਆਨਾ ਦੇ ਗਵਰਨਰ ਹਨ, ਉਹਨਾਂ ਦਾ ਉਹ ਐਕਸਪੀਰੀਅੰਸ ਡਿਬੇਟ ਦੇ ਵਿੱਚ ਸਾਫ਼ ਝਲਕਦਾ ਸੀ ਅਤੇ ਉਹ ਟਿਮ ਕੇਨ ਦੇ ਵਾਰ-ਵਾਰ ਇੱਕੋ ਪੁਆਇੰਟ ਚੱਕਣ ਤੇ ਜ਼ਿਆਦਾ ਇਰੀਟੇਟ ਨਹੀਂ ਹੋਏ। ਪਰ ਇੱਕ ਸਟੇਟਮੈਂਟ ਮਾਈਕ ਪੈਂਸ ਨੇ ਦਿੱਤੀ ਜਿਸ ਦੇ ਵਿੱਚ ਜਦੋਂ ਟਿਮ ਕੇਨ ਨੇ ਕਿਹਾ ਕਿ ਡੋਨਲਡ ਟਰੰਪ ਮੈਕਸੀਕਨਜ਼ ਨੂੰ ਰੇਪਿਸਟ, ਹਥਿਆਰੇ ਅਤੇ ਹੋਰ ਕਈ ਕ੍ਰਿਮੀਨਲ ਨਾਵਾਂ ਦੇ ਨਾਲ ਸੰਬੋਧਿਤ ਕਰਦੇ ਹਨ ਤਾਂ ਮਾਈਕ ਪੈਂਸ ਨੇ ਇਸ ਦੇ ਜਵਾਬ ਦੇ ਵਿੱਚ ਕਿਹਾ ਕਿ ਸੈਨੇਟਰ ਯੂ ਵਿਪਡ ਆਊਟ ਦੈਟ ਮੈਕਸੀਕਨ ਥਿੰਗ ਅਗੇਨ, ਮਤਲਬ ਤੂੰ ਉਹ ਮੈਕਸੀਕਨ ਵਾਲੀ ਚੀਜ਼ ਵਾਰ-ਵਾਰ ਲੈ ਕੇ ਆ ਰਿਹਾ ਹੈ। ਸੋ ਇਸ ਨੂੰ ਹੁਣ ਡੈਮੋਕ੍ਰੈਟਿਕ ਪਾਰਟੀ ਦੀ ਹਿਸਪੈਨਿਕ ਕਮਿਊਨਿਟੀ ਨੇ ਕਾਫੀ ਜ਼ਿਆਦਾ ਤੂਲ ਦੇ ਦਿੱਤਾ ਹੈ ਤੇ ਟਵਿੱਟਰ ਦੇ ਉੱਤੇ ਅਤੇ ਹੋਰ ਮੀਡੀਆ ਸੋਰਸਸ ਦੇ ਰਾਹੀਂ ਕਾਫੀ ਹਮਲਾ ਮਾਈਕ ਪੈਂਸ ਦੇ ਉੱਤੇ ਕੀਤਾ ਜਾ ਰਿਹਾ ਹੈ। ਕੈਲੀਫੋਰਨੀਆ ਤੋਂ ਸੈਨੇਟਰ ਦੀ ਰੇਸ ਦੇ ਲਈ ਰਨ ਕਰ ਰਹੀ ਲਾਈਂਡਾ ਸੈਨਚੇਜ਼ ਜੋ ਕਿ ਹਿਸਪੈਨਿਕ ਕਮਿਊਨਿਟੀ ਦੇ ਨਾਲ ਬਿਲੋਂਗ ਕਰਦੀ ਹੈ, ਉਸਨੇ ਕਿਹਾ ਕਿ ਮਾਈਕ ਪੈਂਸ ਨੂੰ ਇਹ ਸਟੇਟਮੈਂਟ ਦੇਣ ਦਾ ਖਾਮਿਆਜ਼ਾ ਚੋਣਾਂ ਦੇ ਵਿੱਚ ਭੁਗਤਣਾ ਪਵੇਗਾ। ਹਾਲਾਂਕਿ ਓਵਰਆਲ ਮਾਈਕ ਪੈਂਸ ਡਿਬੇਟ ਦੇ ਵਿੱਚ ਕਾਫੀ ਵਧੀਆ ਨਜ਼ਰ ਆਏ ਅਤੇ ਉਹਨਾਂ ਨੇ ਪ੍ਰੋਫੈਸ਼ਨਲ
ਪ੍ਰੋਫੈਸ਼ਨਲ ਢੰਗ ਦੇ ਨਾਲ ਟਿਮ ਕੇਨ ਨੂੰ ਹੈਂਡਲ ਕਰਦੇ ਹੋਏ ਉਹਨਾਂ ਦੇ ਸਾਰੇ ਇਲਜ਼ਾਮਾਂ ਨੂੰ ਇਗਨੋਰ ਕੀਤਾ। ਇਸ ਡਿਬੇਟ ਦਾ ਫਰਕ ਕੀ ਸਰਵਿਸ ਦੇ ਉੱਤੇ ਪੈਂਦਾ ਹੈ ਕਿ ਨਹੀਂ ਪੈਂਦਾ, ਇਸ ਦਾ 1-2 ਦਿਨ ਦੇ ਵਿੱਚ ਰਿਜ਼ਲਟ ਸਾਹਮਣੇ ਆ ਜਾਏਗਾ ਤੇ 9 ਅਕਤੂਬਰ ਨੂੰ ਇੱਕ ਵਾਰੀ ਫਿਰ ਦੂਸਰੀ ਪ੍ਰੈਜ਼ੀਡੈਂਸ਼ੀਅਲ ਡਿਬੇਟ ਹੋਣੀ ਹੈ, ਜਿਸ ਦੇ ਵਿੱਚ ਹਿਲਰੀ ਕਲਿੰਟਨ ਅਤੇ ਡੋਨਲਡ ਟਰੰਪ ਆਪਸ ਦੇ ਵਿੱਚ ਇੱਕ ਵਾਰੀ ਫਿਰ ਭਿੜਨਗੇ। ਵੈਸੇ ਹਜੇ ਤੱਕ ਰੀਅਲ ਕਲੀਅਰ ਪੋਲਿਟਿਕਸ ਦੇ ਉੱਤੇ ਆਏ ਸਰਵੇਸ ਦੇ ਮੁਤਾਬਿਕ ਦੋਨਾਂ ਦੇ ਵਿੱਚ ਫਸਵਾਂ ਮੁਕਾਬਲਾ ਚੱਲ ਰਿਹਾ ਹੈ। 1-2 ਪੋਲਿੰਗ ਸਰਵੇਸ ਦੇ ਵਿੱਚ ਡੋਨਲਡ ਟਰੰਪ ਅੱਗੇ ਚੱਲ ਰਹੇ ਹਨ ਤਾਂ ਉੱਥੇ ਹੀ 2-4 ਦੇ ਵਿੱਚ ਹਿਲਰੀ ਕਲਿੰਟਨ ਅੱਗੇ ਚੱਲ ਰਹੀ ਹੈ। ਇਹ ਸਨ ਅੱਜ ਦੀਆਂ ਕੁਝ ਖਾਸ ਖਬਰਾਂ। ਹੁਣ ਵਧਦੇ ਹਾਂ ਮੌਸਮ ਦੀ ਜਾਣਕਾਰੀ ਦੇ ਵੱਲ। ਵੀਰਵਾਰ ਨੂੰ ਸੈਨ ਹੋਜ਼ੇ ਦੇ ਵਿੱਚ ਹਾਈ ਟੈਂਪਰੇਚਰ ਰਹੇਗਾ 77 ਡਿਗਰੀ ਅਤੇ ਰਾਤ ਨੂੰ ਲੋ ਟੈਂਪਰੇਚਰ 52 ਡਿਗਰੀ। ਸੈਨ ਫਰਾਂਸਿਸਕੋ ਦੇ ਵਿੱਚ 70 ਡਿਗਰੀ ਹਾਈ ਅਤੇ ਰਾਤ ਨੂੰ 52 ਡਿਗਰੀ ਲੋ। ਸੈਕਰਾਮੈਂਟੋ ਦੇ ਵਿੱਚ 82 ਡਿਗਰੀ ਹਾਈ ਅਤੇ ਰਾਤ ਨੂੰ 49 ਡਿਗਰੀ ਲੋ। ਯੂਬਾ ਸਿਟੀ ਦੇ ਵਿੱਚ 82 ਡਿਗਰੀ ਹਾਈ ਅਤੇ ਰਾਤ ਨੂੰ 49 ਡਿਗਰੀ ਲੋ। ਸਟਾਕਟਨ ਦੇ ਵਿੱਚ 82 ਡਿਗਰੀ ਹਾਈ ਅਤੇ ਰਾਤ ਨੂੰ 49 ਡਿਗਰੀ ਲੋ। ਟ੍ਰੇਸੀ ਦੇ ਵਿੱਚ 83 ਡਿਗਰੀ ਹਾਈ ਅਤੇ ਰਾਤ ਨੂੰ 51 ਡਿਗਰੀ ਲੋ। ਮੋਡੈਸਟੋ ਦੇ ਵਿੱਚ 82 ਡਿਗਰੀ ਹਾਈ ਅਤੇ ਰਾਤ ਨੂੰ 51 ਡਿਗਰੀ ਲੋ। ਫ੍ਰੈਜ਼ਨੋ ਦੇ ਵਿੱਚ 79 ਡਿਗਰੀ ਹਾਈ ਅਤੇ ਰਾਤ ਨੂੰ 50 ਡਿਗਰੀ ਲੋ। ਬੇਕਰਫੀਲਡ ਦੇ ਵਿੱਚ 81 ਡਿਗਰੀ ਹਾਈ ਅਤੇ ਰਾਤ ਨੂੰ 55 ਡਿਗਰੀ ਲੋ। ਲਾਸ ਐਂਜਲਸ ਦੇ ਵਿੱਚ 84 ਡਿਗਰੀ ਹਾਈ ਅਤੇ ਰਾਤ ਨੂੰ 61 ਡਿਗਰੀ ਲੋ। ਟਰਕੀ ਦੇ ਵਿੱਚ 63 ਡਿਗਰੀ ਹਾਈ ਅਤੇ ਰਾਤ ਨੂੰ 26 ਡਿਗਰੀ ਲੋ। ਸਾਊਥ ਲੇਕ ਟਾਹੋ ਦੇ ਵਿੱਚ 61 ਡਿਗਰੀ ਹਾਈ ਅਤੇ ਰਾਤ ਨੂੰ 27 ਡਿਗਰੀ ਲੋ। ਪੋਰਟਲੈਂਡ ਓਰੇਗਨ ਦੇ ਵਿੱਚ 62 ਡਿਗਰੀ ਹਾਈ ਅਤੇ ਰਾਤ ਨੂੰ 57 ਡਿਗਰੀ ਲੋ। ਸੀਐਟਲ ਦੇ ਵਿੱਚ 61 ਡਿਗਰੀ ਹਾਈ ਅਤੇ ਰਾਤ ਨੂੰ 55 ਡਿਗਰੀ ਲੋ। ਫਲੈਗਸਟਾਫ ਐਰੀਜ਼ੋਨਾ ਦੇ ਵਿੱਚ 64 ਡਿਗਰੀ ਹਾਈ ਅਤੇ ਰਾਤ ਨੂੰ 32 ਡਿਗਰੀ ਲੋ। ਸਾਲਟ ਲੇਕ ਸਿਟੀ ਯੂਟਾ ਦੇ ਵਿੱਚ 60 ਡਿਗਰੀ ਹਾਈ ਅਤੇ ਰਾਤ ਨੂੰ 40 ਡਿਗਰੀ ਲੋ। ਸ਼ਿਕਾਗੋ ਦੇ ਵਿੱਚ 80 ਡਿਗਰੀ ਹਾਈ ਅਤੇ ਰਾਤ ਨੂੰ 67 ਡਿਗਰੀ ਲੋ। ਨਿਊਯਾਰਕ ਦੇ ਵਿੱਚ 75 ਡਿਗਰੀ ਹਾਈ ਅਤੇ ਰਾਤ ਨੂੰ 59 ਡਿਗਰੀ ਲੋ। ਟੋਰਾਂਟੋ ਕੈਨੇਡਾ ਦੇ ਵਿੱਚ 22 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 15 ਡਿਗਰੀ ਸੈਲਸੀਅਸ ਲੋ। ਵਿਨੀਪੈਗ ਦੇ ਵਿੱਚ 8 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 2 ਡਿਗਰੀ ਸੈਲਸੀਅਸ ਲੋ। ਕੈਲਗਰੀ ਦੇ ਵਿੱਚ 6 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -4 ਡਿਗਰੀ ਸੈਲਸੀਅਸ ਲੋ। ਵੈਨਕੂਵਰ ਦੇ ਵਿੱਚ 14 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 10 ਡਿਗਰੀ ਸੈਲਸੀਅਸ ਲੋ ਰਹੇਗਾ। ਪੰਜਾਬ ਅੰਮ੍ਰਿਤਸਰ ਦੇ ਵਿੱਚ 36 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 22 ਡਿਗਰੀ ਸੈਲਸੀਅਸ ਲੋ। ਮੈਲਬਰਨ ਆਸਟ੍ਰੇਲੀਆ ਦੇ ਵਿੱਚ 24 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 18 ਡਿਗਰੀ ਸੈਲਸੀਅਸ ਲੋ। ਲੰਡਨ ਦੇ ਵਿੱਚ 8 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 6 ਡਿਗਰੀ ਸੈਲਸੀਅਸ ਲੋ। ਬਰਲਿਨ ਦੇ ਵਿੱਚ 13 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 9 ਡਿਗਰੀ ਸੈਲਸੀਅਸ ਲੋ ਅਤੇ ਫਰਾਂਸ ਪੈਰਿਸ ਦੇ ਵਿੱਚ 15 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 7 ਡਿਗਰੀ ਸੈਲਸੀਅਸ ਲੋ ਰਹੇਗਾ ਜੀ। ਇਸੀ ਮੌਸਮ ਦੀ ਜਾਣਕਾਰੀ। ਹੁਣ ਵਧਦੇ ਹਾਂ ਸਟਾਕ ਮਾਰਕੀਟ ਦੀ ਇਨਫੋਰਮੇਸ਼ਨ ਦੇ ਵੱਲ। ਬੁੱਧਵਾਰ ਨੂੰ ਕਲੋਜ਼ਿੰਗ ਦੇ ਸਮੇਂ ਡਾਓ ਜੋਨਸ 112 ਅੰਕ ਵੱਧ ਕੇ 18,281.03 ਤੇ ਬੰਦ ਹੋਇਆ। ਨੈਸਡੈਕ 26 ਅੰਕ ਵੱਧ ਕੇ 5,316.02 ਤੇ ਬੰਦ ਹੋਇਆ। S&P 9 ਅੰਕ ਵੱਧ ਕੇ 2,159.73 ਤੇ ਬੰਦ ਹੋਇਆ। ਵਿਲਸ਼ਰ 5,101 ਅੰਕ ਵੱਧ ਕੇ 22,494.17 ਤੇ ਬੰਦ ਹੋਇਆ। ਅੱਜ ਦਾ ਸਭ ਤੋਂ ਮਸ਼ਹੂਰ ਸਟਾਕ ਟਵਿੱਟਰ ਕੰਪਨੀ ਦਾ ਰਿਹਾ, ਜਿਸ ਦੀ ਕੀਮਤ 24.84 ਰਹੀ। ਕਰੰਸੀ ਐਕਸਚੇਂਜ ਰੇਟ ਦੇ ਵਿੱਚ ਇੱਕ US ਡਾਲਰ ਦੀ ਕੀਮਤ ਰਹੀ 60 ਰੁਪਏ 57 ਪੈਸੇ, ਇੱਕ ਕੈਨੇਡੀਅਨ ਡਾਲਰ ਦੀ ਕੀਮਤ ਰਹੀ 50 ਰੁਪਏ 50 ਪੈਸੇ, ਇੱਕ ਬ੍ਰਿਟਿਸ਼ ਪਾਉਂਡ ਦੀ ਕੀਮਤ ਰਹੀ 84 ਰੁਪਏ 86 ਪੈਸੇ, ਇੱਕ ਯੂਰੋ ਦੀ ਕੀਮਤ ਰਹੀ 74 ਰੁਪਏ 60 ਪੈਸੇ, ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਰਹੀ 50 ਰੁਪਏ 74 ਪੈਸੇ, ਇੱਕ ਨਿਊਜ਼ੀਲੈਂਡ ਡਾਲਰ ਦੀ ਕੀਮਤ ਰਹੀ 47 ਰੁਪਏ 77 ਪੈਸੇ, ਇੱਕ ਸਿੰਗਾਪੁਰ ਡਾਲਰ ਦੀ ਕੀਮਤ ਰਹੀ 48 ਰੁਪਏ 60 ਪੈਸੇ, ਇੱਕ ਬਹਿਰੀਨੀ ਦਿਨਾਰ ਦੀ ਕੀਮਤ ਰਹੀ 176 ਰੁਪਏ 56 ਪੈਸੇ, ਇੱਕ ਕੁਵੈਤੀ ਦਿਨਾਰ ਦੀ ਕੀਮਤ ਰਹੀ 220 ਰੁਪਏ 67 ਪੈਸੇ। ਸੋਨੇ ਦਾ ਰੇਟ $1266.60 ਪਰ ਆਉਂਸ ਰਿਹਾ ਅਤੇ ਚਾਂਦੀ $17.72 ਪਰ ਆਉਂਸ ਰਹੀ। ਇਸੇ ਦੇ ਨਾਲ ਅੱਜ ਦਾ ਇਹ ਖਬਰਾਂ ਦਾ ਬੁਲੇਟਿਨ ਇੱਥੇ ਹੀ ਸਮਾਪਤ ਕਰਦੇ ਹਾਂ ਜੀ। ਇਜਾਜ਼ਤ ਦਿਓ। ਉਮੀਦ ਹੈ ਕਿ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਕਿਸੇ ਵੀ ਤਰ੍ਹਾਂ ਦੇ ਫੀਡਬੈਕ ਦੇ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 408 272 5200 ਤੇ ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਇੱਕ ਵਾਰੀ ਫਿਰ ਸਾਰੇ ਸਪਾਂਸਰ ਦਾ ਬਹੁਤ ਧੰਨਵਾਦ। ਮਿਲਦੇ ਹਾਂ ਅਪਡੇਟ ਅਮਰੀਕਾ ਦੇ ਅਗਲੇ ਅੰਕ ਵਿੱਚ। ਤਦ ਤੱਕ ਲਈ ਸਾਰਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।